ਉਹ ਪਿੰਡ 'ਚੋਂ ਸਰਦਾਰ ਆਉਣ ਨਹੀਂ ਦਿੰਦਾ ਸੀ। ਕੀ ਕਹਿੰਦਾ ਸੀ? ਆਂਦਾ ਸੀ ਕੀ ਪਤਾ ਕੱਲ ਨੂੰ ਅੱਜ ਤੁਹਾਡੇ 'ਤੇ ਪਈ ਆ, ਕੱਲ ਨੂੰ ਸਾਡੇ 'ਤੇ ਪੈ ਜੀ। ਅਸਾਂ ਸਿਰਫ ਕੇਸ ਬਣਾ ਕੇ ਤੁਹਾਡੇ ਨਾਲ ਰਲ ਜਾਣਾ। ਅੱਛਾ। ਪਰ ਤੁਹਾਡਾ ਮੈਂ ਬੰਦਾ ਨਹੀਂ ਇੱਥੇ ਮਰਨ ਦੇਣਾ ਸੀ। ਉਹਨੇ ਬੰਦਾ ਨਹੀਂ ਆਪਣੀ ਜੂਝ ਮਰਨ ਦਿੱਤਾ ਉਹ ਸਰਦਾਰ ਨੇ। ਹਾਂ, ਬੰਦੂਕ ਲੈ ਕੇ ਖੜਾ ਹੋ ਜਾਂਦਾ ਸੀ। ਕਹਿੰਦਾ ਸੀ ਮੇਰੇ ਸਿੱਖ ਕਹਿੰਦੇ, ਸਿੱਖਾਂ ਨੂੰ ਕਹਿੰਦਾ ਵਗ ਜਾਓ ਇੱਥੇ ਮੇਰੇ ਕਈਆਂ ਜਨਾਬ। ਸਿੱਖ ਹੁੰਦੇ ਸੀ ਹਮਲਾ ਕਰਨ? ਤੈਨੂੰ ਦੱਸਿਆ ਸੀ ਤੇਰੇ ਮਾਮੇ ਰਹਿੰਦੇ ਨੇ। ਤੁਹਾਡੇ ਸਕੇ ਮਾਮੇ? ਹਾਂ। ਕਿਹੜੇ ਪਿੰਡ? ਤੰਬੂਆਂ। ਅੱਛਾ, ਉਸੇ ਪਿੰਡ 'ਚ? ਉਸੇ ਪਿੰਡ 'ਚ ਰਹਿੰਦੇ। ਬਾਬਾ ਜੀ ਉਹਦੇ ਬਾਰੇ ਦੱਸੋ, ਕਿਉਂ ਨਹੀਂ ਆਏ? ਸਰਦਾਰ ਲੈ ਕੇ ਤੇ ਉਹ ਬਸ ਨਹੀਂ ਆਏ, ਉਹਨਾਂ ਨੇ ਨਹੀਂ ਰਹਿਦਾ। ਹੁਣ ਮੁੜ ਕੇ ਜਦੋਂ ਦੇ ਅਸਾਂ ਆਇਆ ਨਾ ਉਹਨਾਂ ਨੇ ਕੋਈ ਖਬਰ ਕਰ ਲਈ ਨਾ ਅਸਾਂ ਕਰ ਲਈ ਕਿੱਥੇ ਆਏ ਕਿਸੇ ਨੇ। ਰਾਬਤਾ ਹੀ ਨਹੀਂ ਹੋਇਆ? ਕੋਈ ਮਰ ਗਿਆ, ਕੋਈ ਹੈ ਅੱਲਾ ਜਾਣੇ ਹੁਣ। ਅੱਛਾ, 74 ਸਾਲ ਹੋ ਗਏ, ਰਾਬਤਾ ਹੀ ਨਹੀਂ ਹੋਇਆ ਤੁਹਾਡਾ? ਨਾ। ਉਹਨਾਂ ਦੇ ਨਾਂ ਕੀ ਸਨ? ਤੁਹਾਨੂੰ ਦੱਸਿਆ ਸੀ ਕਿ ਤੇਲੂ ਆ ਇੱਕ ਦਾ ਨਾਂ, ਇੱਕ ਦਾ ਕਾਕਾ ਸੀ, ਇੱਕ ਦਾ ਕੁੱਬਾ ਕਹਿੰਦੇ ਤੇ ਕੁੱਬ ਪਈ ਹੋਈ ਸੀ। ਅੱਛਾ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड झब्बरां दे विच पहुंचे हैं तो साढ़े सामने जिहड़े बजुर्ग बैठे ने नाभा जिला तो आए ने। इन्हां कोलों पुछांगे कि 47 की उस वंड की कहानी, क्या लोग 47 वेले किस तरह पाकिस्तान तक पहुँचे, इन्हां ने किहड़ियां मुसीबतां देखियां ते उत्थे इन्हां दा रहन सहन किदां दा सी। आओ मिलदे हैं ते गलबात साझी करदे हैं। अस्सलाम वालेकुम। वालेकुम सलाम। की हाल चाल है बाबा जी? ठीक है। की नाम है अपना? रमजान। रमजान। तुहाडे वालिद साहब दा? गेंदा। ते दादा जी दा? दादी दा रूड़ी। नहीं, दादे दा। दादे दा? दादे दा कोई पता नहीं। अच्छा, दादी दा पता, दादे दा नहीं पता। ਉਹਦਾ ਪਤਾ ਨਹੀਂ। सही हो गया। ਇਹ ਨਿੱਕੇ ਨਿੱਕੇ ਹੁੰਦੇ ਤੇ ਕੋਈ अच्छा ਪਤਾ अच्छा ਨਹੀਂ। अच्छा, पहले ही फौत हो गए होने ने? ਪਹਿਲਾਂ ਹੀ ਬਹੁਤ ਹੋ ਗਿਆ। अच्छा बाबा जी, 47 ਦੀ ਕਹਾਣੀ ਪੁੱਛਣੀ ਤੁਹਾਡੇ ਕੋ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਤੰਬੂਆਂ। ਤੰਬੂਆਂ। ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਲਾਗੇ ਲੱਗਦਾ ਸੀ ਭੋੜੇ, ਇੱਕ ਉਫਲੀ ਸੀ ਤੇ ਇੱਕ ਬਜੀਤਪੁਰ ਸੀ। ਅੱਛਾ। ਬਸ ਇਹ ਪਿੰਡ ਲੱਗਦੇ ਸੀ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਨਾਭਾ ਤੇ ਜ਼ਿਲ੍ਹਾ? ਜ਼ਿਲ੍ਹਾ ਵੀ ਨਾਭਾ ਹੀ ਸੀ। ਅੱਛਾ, ਹਾਂ। ਸਹੀ ਹੋ ਗਿਆ। ਰਿਆਸਤ ਪਟਿਆਲੇ 'ਚ ਆਉਂਦਾ ਸੀ ਇਹ? ਪਟਿਆਲੇ ਦੀ ਤਾਂ ਸਾਡੀ ਤਾਂ ਮਾਦੀ ਇੱਥੇ ਹਿੰਦੇ ਤਾਂ ਉਹਦਾ ਤੰਬੂਆਂ ਦੀ ਹੈ ਨਾ। ਅੱਛਾ। ਪਟਿਆਲੇ ਦੇ ਤਾਂ ਸਾਡੇ ਮਾਂ ਪਿਓ ਰਹਿੰਦੇ ਹੁੰਦੇ। ਅੱਛਾ, ਮਾਂ ਪਿਓ ਜਿਹੜੇ ਸੀ ਤੁਹਾਡੇ ਪਹਿਲੋਂ ਪਟਿਆਲੇ ਜ਼ਿਲ੍ਹੇ 'ਚ ਰਹਿੰਦੇ ਸੀ? ਉੱਥੇ ਸ਼ੇਖਪੁਰੇ ਦੇ ਵਿੱਚ। ਸ਼ੇਖਪੁਰਾ ਪਿੰਡ। ਅੱਛਾ, ਸ਼ੇਖਪੁਰਾ ਪਿੰਡ। ਜ਼ਮੀਨ ਵੀ ਉੱਥੇ ਮਾਲਕੀ ਛੱਡ ਕੇ ਉਹ ਨਠਿਆ ਇਹਦੇ ਮਾਮਲੇ ਤੋਂ। ਅੱਛਾ, ਮਾਮਲਾ ਨਹੀਂ ਚੱਲਦਾ ਸੀ। ਆਪਣੀ ਬਰਾਦਰੀ ਕਿਹੜੀ ਹੈ? ਕੰਬੋ ਹੁੰਦੇ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ ਤੰਬੂਆਂ? ਬਸ ਪੂਰਾ ਜਿਹਾ ਸੀ, ਵੱਡਾ ਨਾ ਬਹੁਤਾ ਵੱਡਾ ਸੀ ਨਾ ਬਹੁਤਾ ਨਿੱਕਾ ਸੀ। ਕਿਹੜੀ ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ? ਉੱਥੇ ਝਿਓਰ, ਸਿੱਖ, ਮੁਸਲਮਾਨ। ਅੱਛਾ। ਤੇ ਬਸ ਮੁਸਲਮਾਨ ਸਿਰਫ ਕੰਬੋ ਹੀ ਰਹਿੰਦੇ ਸੀ ਕਿ ਹੋਰ ਵੀ ਬਰਾਦਰੀਆਂ ਸੀ? ਹੋਰ ਕੋਈ ਨਹੀਂ, ਸਾਰੇ ਕੰਬੋਆਂ ਦੇ ਘਰ ਸੀ। ਹਾਂ। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਹਾਂਜੀ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦ? ਹਾਂਜੀ। ਨਾ, ਕੋਈ ਮਸਜਿਦ ਨਹੀਂ ਸੀ ਹੈ? ਉਹ ਸਰਦਾਰ ਦਾ ਪਿੰਡ ਵੀ ਸਿੱਖ ਸੀ। ਅੱਛਾ, ਸਿੱਖ ਦਾ ਪਿੰਡ ਸੀ। ਤੇ ਗੁਰਦੁਆਰਾ ਹੈਗਾ ਸੀ ਪਿੰਡ ਦੇ ਵਿੱਚ? ਨਾ, ਨਾਭੇ। ਅੱਛਾ, ਗੁਰਦੁਆਰਾ ਵੀ ਕੋਈ ਨਹੀਂ ਸੀ? ਨਾ। ਤੇ ਇਹਦਾ ਮਤਲਬ ਸਕੂਲ ਵੀ ਕੋਈ ਨਹੀਂ ਹੋਣਾ? ਨਾ ਨਾ, ਕੋਈ ਨਹੀਂ ਸੀ। ਮੈਂ ਤੈਨੂੰ ਦੱਸਿਆ ਉੱਥੇ ਗੱਲ ਹੀ ਕੋਈ ਨਹੀਂ ਸੀ, ਪੜ੍ਹਾਈ ਬੜੀ ਸ਼ਾਇਦ। ਅੱਛਾ। ਨਿੱਕੇ ਨਿੱਕੇ ਹੁੰਦੇ ਤੇ ਸਾਨੂੰ ਹੁਣ ਕੀ ਪਤਾ। ਸਹੀ ਸਹੀ ਸਹੀ। ਤੇ ਪਿੰਡ ਜਿਹੜਾ ਸੀ ਜ਼ਿਆਦਾ ਕੱਚੇ ਘਰ ਸੀ ਕਿ ਪੱਕੇ? ਕੱਚੇ। ਸਾਰੇ ਕੱਚੇ ਸੀ? ਸਭ ਕੱਚੇ। ਆ ਹੁਣ ਇੱਥੇ ਆ ਕੇ ਪੱਕੇ ਹੋ ਗਏ। ਇਹ ਕੱਚੇ ਹੀ ਦੇ ਕੇ ਇੱਥੇ ਕਦੋਂ ਪੱਕੇ ਥੇ? ਜਦੋਂ ਆਏ ਉਦੋਂ ਪੱਕੇ ਥੇ? ਨਹੀਂ, ਕੱਚੇ ਹੀ ਸਨ ਉਦੋਂ ਵੀ। ਫੇਰ ਕੋਈ ਘਰ ਪੱਕਾ ਹੁੰਦਾ ਸੀ? ਕੋਈ ਵੀ ਨਹੀਂ ਪੱਕਾ ਹੁੰਦਾ ਸੀ। ਇੱਥੇ ਸਾਡੀ ਦੇਖ ਤਾਂ ਕੋਈ ਨਹੀਂ ਪੱਕਾ ਦਿਖਿਆ। ਆ ਹੁਣ ਆ ਕੇ ਕੁੜੀ ਜਾਵੇ ਉਹ ਲਾਗੇ ਨੇ ਪੱਕੇ ਹੋ ਗਏ ਜੀ ਤੇ ਉਹ ਦਿਨ ਪੈਣ ਲੱਗ ਗਏ ਤੇ। ਸਹੀ ਹੋ ਗਿਆ। ਅੱਛਾ ਬਾਬਾ ਜੀ, ਉੱਥੇ ਆਪਣਾ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਕੀ ਕੰਮ ਕਰਦੇ ਹੁੰਦੇ ਸੀ ਵੱਡੇ ਆਪਣੇ? ਵਾਹੀ ਦਾ। ਵਾਹੀ ਦਾ? ਹਾਂ।
ਕਿੰਨੀ ਕੁ ਜ਼ਮੀਨ ਸੀ ਆਪਣੀ ਉੱਥੇ? ਜ਼ਮੀਨ ਆਪਣੀ ਉੱਥੇ ਕੋਈ ਨਹੀਂ ਸੀ, ਉਹ ਸਰਦਾਰ ਦਾ ਪਿੰਡ ਸੀ, ਸਰਦਾਰ ਦੀ ਜ਼ਮੀਨ ਵਾਹੁੰਦੇ ਤੇ ਅੱਛਾ। ਇਸੇ ਤੇ ਲੈ ਕੇ। ਅੱਛਾ ਹਿੱਸੇ ਠੇਕੇ? ਆਪਣੀ ਜ਼ਮੀਨ ਸੀ ਜਿਹੜੀ, ਉਹ ਤੁਹਾਨੂੰ ਦੱਸਿਆ ਵੀ ਇੱਥੇ ਸ਼ੇਖ ਭਰੇ ਸੀ, ਅੱਛਾ ਉਹ ਛੱਡ ਕੇ ਆ ਗਏ ਸੀ। ਉਹ ਛੱਡ ਕੇ ਆ ਗਏ ਸੀ। ਸਹੀ ਹੋ ਗਿਆ। ਉੱਥੇ ਤੇ ਉਹ ਖੂਹ ਲੱਗੇ ਹੁੰਦੇ ਸੀ? ਹੈਂ? ਖੂਹ ਲੱਗੇ ਹੁੰਦੇ ਸੀ? ਆਹ ਖੂਹ ਵਗਦੇ, ਨਹਿਰ ਦਾ ਪਾਣੀ ਕੋਈ ਨਹੀਂ। ਅੱਛਾ ਕਿਹੜਾ ਖੂਹ ਵਗਦਾ ਹੁੰਦਾ ਸੀ ਤੁਹਾਡਾ? ਹੁਣ ਜੇ ਨਹਿਰ ਲੱਗੀ ਹੋਈ ਸੀ, ਖੂਹ ਵਗਦਾ ਹੁੰਦਾ ਸੀ। ਖੂਹ ਦਾ ਹੁਣ ਨਾ ਕਿਹੜੇ ਪਤਾ ਲੱਗਦੇ ਨੇ, ਕੀ ਪਤਾ। ਇਹਨੇ 6-7 ਸਾਲ ਦੀ ਉਮਰ। ਅੱਛਾ ਅੱਛਾ ਅੱਛਾ। ਤੇ ਜਿਹੜੇ ਉੱਥੇ ਸਿੱਖ ਰਹਿੰਦੇ ਸੀ, ਹਾਂ, ਉਹਨਾਂ ਦੇ ਬੱਚੇ ਤੁਹਾਡੇ ਨਾਲ ਖੇਡਦੇ ਖੁੱਡਦੇ ਵੀ ਹੋਣੇ ਨੇ? ਨਾ ਸਾਡੇ ਨਾਲ ਕੋਈ ਨਹੀਂ ਖੇਡਦੇ ਖੂਡਦੇ ਸੀ। ਹੋਰ ਬਹੁਤੇ ਸੀ ਉੱਥੇ, ਸਿੱਖ ਥੋੜੇ ਸੀ। ਅੱਛਾ ਹਾਂ, ਸਹੀ ਸਹੀ ਸਹੀ, ਠੀਕ ਹੋ ਗਿਆ। ਤੇ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਸੀ, ਕਿਹੜੇ ਕਿਹੜੇ ਪਿੰਡਾਂ 'ਚ ਸੀ ਕਾਹਦੀ ਰਿਸ਼ਤੇਦਾਰੀ? ਇੱਥੇ ਉੱਥੇ ਉੱਥੇ ਤੁਹਾਨੂੰ ਦੱਸਿਆ ਪਟਿਆਲੇ ਦੇ ਵਿੱਚ ਸੀ ਬਸ ਰਿਸ਼ਤੇਦਾਰੀ, ਹੋਰ ਕੋਈ। ਜਲਾਲਪੁਰ ਪਿੰਡ ਸੀ ਅੱਛਾ। ਉੱਥੇ। ਤੇ ਨਾਨਕੇ ਕਿੱਥੇ ਸੀ ਆਪਣੇ? ਉੱਥੇ ਇੱਕ ਭਰਾ ਵਿਆਹਿਆ ਸੀ, ਹੂੰ। ਇੱਕ ਭੈਣ ਵਿਆਹੀ ਸੀ, ਬਸ ਹੋਰ ਕੋਈ ਰਿਸ਼ਤੇਦਾਰੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਦੋਂ ਤੁਸੀਂ ਲੋਕ ਕਿਸ ਤਰ੍ਹਾਂ ਉੱਠੇ ਆਪਣੇ ਪਿੰਡੋਂ? ਕੀ ਹੋਇਆ ਤੁਹਾਡੇ ਨਾਲ ਸਰਦਾਰ ਜਦੋਂ ਆਪਣਾ ਪਿੰਡ ਛੱਡਿਆ? ਆਹੋ, ਜਦੋਂ 47 ਦੀ ਵੰਡ ਹੋ ਗਈ, ਆਹ ਉਦੋਂ ਕਿਸ ਤਰ੍ਹਾਂ ਇੱਧਰ ਆਏ ਹੋ, ਉਹਦੀ ਕਹਾਣੀ ਦੱਸੋ। ਉਦੋਂ ਇੱਧਰ ਆਏ ਆ ਜਨਾਬ, ਕੋਟਲੇ ਆਏ ਸੀ। ਉਹ ਪਿੰਡ 'ਚ ਸਰਦਾਰ ਆਉਣ ਨਹੀਂ ਦਿੰਦਾ ਸੀ। ਕੀ ਕਹਿੰਦਾ ਸੀ? ਆਂਦਾ ਸੀ ਕੀ ਪਤਾ ਕੱਲ ਨੂੰ ਅੱਜ ਤੁਹਾਡੇ ਤੇ ਪਈ ਆ, ਕੱਲ ਨੂੰ ਸਾਡੇ ਤੇ ਪੈ ਜੀ। ਹੂੰ। ਅਸਾਂ ਸਿਰਫ ਕੇਸ ਬਣਾ ਕੇ ਤੁਹਾਡੇ ਨਾਲ ਰਲ ਜਾਣੇ, ਅੱਛਾ। ਪਰ ਤੁਹਾਡਾ ਮੈਂ ਬੰਦਾ ਨਹੀਂ ਇੱਥੇ ਮਰਨ ਦੇਣਾ ਸੀ। ਉਹਨੇ ਬੰਦਾ ਨਹੀਂ ਆਪਣੀ ਜੂਝ ਮਰਨ ਦਿੱਤਾ ਸੀ। ਉਹ ਸਰਦਾਰ ਨੇ? ਹਾਂ, ਬੰਦੂਕ ਲੈ ਕੇ ਖੜਾ ਹੋ ਜਾਂਦਾ ਸੀ, ਕਹਿੰਦਾ ਸੀ ਮੇਰੇ ਸਿੱਖ ਕਹਿੰਦੇ, ਸਿੱਖਾਂ ਨੂੰ ਕਹਿੰਦਾ ਵਗ ਜਾਓ ਇੱਥੇ ਮੇਰੇ ਗਲੀਆਂ ਜਨਾਬ। ਸਿੱਖ ਹੁੰਦੇ ਸੀ ਹਮਲਾ ਕਰਨ? ਹਾਂ ਅੱਛਾ ਜੀ, ਬਸ ਅੱਲਾ ਦੀ ਮਰਜ਼ੀ ਦੀ। ਮੁੜ ਕੇ ਫਿਰ ਅਸਾਂ ਆਖਿਆ ਵੀ ਹੁਣ ਮੁਸਲਮਾਨ ਇੱਥੇ ਕੋਈ ਨਹੀਂ, ਹੂੰ ਤੇ ਕੀ ਫਾਇਦਾ ਹੈ, ਮਰਨਾ ਗਲਣਾ ਵੀ ਹੋਇਆ। ਅਸਾਂ ਫਿਰ ਰਾਤ ਨੂੰ ਗੱਡੀਆਂ ਜੋੜ ਕੇ ਗੱਡੇ, ਤੇ ਰਾਤ ਨੂੰ ਸਿੱਖਾਂ ਨੂੰ ਕਿਹਾ, ਉਹ ਲਾਗੇ ਪਿੰਡ ਤੇ ਪਿੰਡਾਂ ਦੇ ਉਹ ਲੈ ਕੇ ਸਾਨੂੰ ਕੋਟਲੇ ਛੱਡ ਗਏ ਤੇ ਅੱਛਾ। ਫਿਰ ਉਹ ਕੋਟਲੇ ਵੀ ਆਇਆ ਸਾਡੇ ਕੋਲ। ਉਹ ਸਰਦਾਰ? ਹਾਂ, ਹੂੰ ਆਖਣ ਲੱਗਾ ਤੁਸੀਂ ਮੈਨੂੰ ਆਖਣਾ ਸੀ ਵੀ ਅਸਾਂ ਜਾਣਾ, ਹੂੰ। ਤੇ ਮੈਂ ਆਖਿਆ ਆਉਂਦਾ ਇੱਥੇ ਬਾਦਸ਼ਾਹ ਕੋਲ ਛੱਡ ਕੇ ਜਾਂਦਾ ਤੁਹਾਡੇ। ਵਾਹ ਜੀ ਵਾਹ, ਪੂਰੀ ਮਦਦ ਕੀਤੀ ਉਸ ਬੰਦੇ ਨੇ? ਬੜੀ ਮਦਦ ਕੀਤੀ ਉਹਨੇ, ਮੁਸਲਮਾਨ ਨਹੀਂ ਮਰਨ ਦਿੱਤਾ ਜੀ। ਉਹ ਜੀ ਬੜੀ ਗੱਲ ਹੈ ਜੀ, ਬੜੀ ਗੱਲ ਹੈ। ਬਾਬਾ ਜ਼ਮੀਨ ਭਾਂਡੇ ਵਾਲਾ ਬੰਦਾ ਸੀ ਉਹ? ਬੜਾ ਬਾਬਾ ਜ਼ਮੀਨ ਠੀਕ ਹੈ, ਪਿੰਡ ਸੀ ਹਿਸਾਬ ਨਾਲ ਉਹਦਾ। ਅੱਛਾ। ਹਾਂ, ਤੇ ਘਰ ਉਹਦੇ ਪੱਕੇ ਹੁੰਦੇ ਸਨ? ਪੱਕੇ। ਹੂੰ ਸਹੀ ਹੈ। ਉਹਦਾ ਘਰ ਪੱਕਾ ਸੀ ਬਸ। ਅੱਛਾ ਜਦੋਂ ਕੋਟਲੇ ਤੁਸੀਂ ਆ ਗਏ ਸੀ, ਹੂੰ। ਕੋਟਲੇ ਕਿੰਨੀ ਦਿਨ ਰਹੇ ਉੱਥੇ? ਉਹ ਇੱਥੇ ਦਾ ਸਿਰਫ ਮਹੀਨਾ ਕੁ ਰਹੇ ਸੀ। ਖਾਣ ਪੀਣ ਨੂੰ ਕੀ ਮਿਲਦਾ ਸੀ? ਖਾਣ ਨੂੰ ਆਪਦਾ ਕਈ ਖਾਂਦੇ ਸੀ ਕਿ ਰੋਟੀ ਖਾਣ ਦਾ ਨਹੀਂ, ਹੋਰ ਕੀ ਮਿਲਣਾ। ਰਾਸ਼ਨ ਮਿਲਦਾ ਰਿਹਾ ਉੱਥੇ? ਨਾ, ਰਾਸ਼ਨ ਇੱਥੇ ਆ ਕੇ ਮਿਲਿਆ ਦੁੱਧਾ ਹੋਰ। ਅੱਛਾ ਉੱਥੇ ਨਹੀਂ ਸੀ ਮਿਲਦਾ? ਨਾ। ਸਹੀ ਹੋ ਗਿਆ। ਤੇ ਆਪਣਾ ਕੋਈ ਕੈਂਪ ਦੇ ਵਿੱਚ ਕੋਈ ਬੰਦਾ ਜੀ ਮਰਿਆ ਤੇ ਨਹੀਂ ਸੀ? ਨਾ, ਕੋਈ ਨਹੀਂ। ਹੂੰ। ਇੱਥੇ ਆ ਕੇ ਮਰੇ ਨੇ। ਅੱਛਾ ਅੱਛਾ, ਫਿਰ ਕੋਟਲੇ ਤੋਂ ਇੱਥੇ ਕਿੱਦਾਂ ਆਏ, ਉਹਦੇ ਬਾਰੇ ਦੱਸੋ। ਕੋਈ ਗੱਡੀ ਲੱਗੀ ਸੀ ਕਿ ਪੈਦਲ ਆਏ ਸੀ? ਟਰੱਕ ਅੱਛਾ ਟਰੱਕ ਲੱਗੇ ਸੀ? ਟਰੱਕ ਲੱਗੇ, ਉਹ ਗਾਫਲੇ ਲਾਉਂਦੇ ਦਾਦਾ ਦਾ। ਅੱਛਾ ਅੱਛਾ ਅੱਛਾ। ਤੁਹਾਡੇ ਸਾਰੇ ਜੀ ਆ ਗਏ ਸੀ ਉਧਰੋਂ ਕਿ ਕੋਈ ਰਹਿ ਵੀ ਗਏ ਉਧਰ? ਤਿੰਨ ਦੱਸਿਆ ਸੀ, 3 ਮਾਮੇ ਰਹਿੰਦੇ ਨੇ ਤੁਹਾਡੇ ਸਕੇ ਮਾਮੇ? ਹਾਂ। ਕਿਹੜੇ ਪਿੰਡ? ਤੰਬੂਆਂ। ਅੱਛਾ ਉਸੇ ਪਿੰਡ ਦੇ? ਉਸੇ ਪਿੰਡ 'ਚ ਰਹਿੰਦੇ ਨੇ। ਬਾਬਾ ਜੀ ਉਹਦੇ ਬਾਰੇ ਦੱਸੋ, ਉਹ ਕਿਉਂ ਨਹੀਂ ਆਏ? ਸਰਦਾਰ ਲੈ ਕੇ ਤੇ ਉਹ ਬਸ ਨਹੀਂ ਆਏ, ਉਹਨਾਂ ਨੇ ਨਹੀਂ ਰਹਿਦਾ। ਹੁਣ ਮੁੜ ਕੇ ਜਦੋਂ ਦੇ ਅਸਾਂ ਆਇਆ, ਨਾ ਉਹਨਾਂ ਨੇ ਕੋਈ ਖਬਰ ਕਰ ਲਿਆ, ਨਾ ਅਸਾਂ ਕਰ ਲਿਆ ਕਿੱਥੇ ਆਏ ਕਿਸੇ ਨੇ। ਰਾਬਤਾ ਹੀ ਵੀ ਨਹੀਂ ਕੋਈ ਹੋਇਆ? ਮਰ ਗਿਆ ਕੋਈ ਹੈ, ਅੱਲਾ ਜਾਣੇ ਹੁਣ। ਅੱਛਾ 74 ਸਾਲ ਹੋ ਗਏ, ਰਾਬਤਾ ਹੀ ਨਹੀਂ ਹੋਇਆ ਤੁਹਾਡਾ? ਨਾ, ਉਹਨਾਂ ਕੋਈ ਦੇ ਨਾਂ ਕੀ ਸਨ? ਤੁਹਾਨੂੰ ਦੱਸਿਆ ਜੀ ਕਿ ਤੇਲੂ ਆ ਇੱਕ ਦਾ ਨਾਂ, ਇੱਕ ਦਾ ਕਾਕਾ ਸੀ, ਹੂੰ। ਇੱਕ ਦਾ ਕੁੱਬਾ ਕਹਿੰਦੇ ਤੇ ਕੁੱਬ ਪਈ ਹੋਈ ਸੀ। ਅੱਛਾ ਮਾਮੇ ਸਨ ਤੁਹਾਡੇ? ਹਾਂ, ਸਕੇ ਮਾਮੇ ਸੀ। ਉਹਨਾਂ ਦੇ ਬੱਚੇ ਵੀ ਹੈਗੇ ਸਨ? ਅੱਲਾ ਜਾਣੇ ਹੁਣ, ਪਹਿਲਾਂ ਤਾਂ ਕੋਈ ਨਹੀਂ ਤੇ ਹੁਣ ਹੋ ਗਏ ਹੋਣੇ। ਅੱਛਾ ਅੱਛਾ ਅੱਛਾ। ਤੇ ਹੁਣ ਦਿਲ ਕਰਦਾ ਅਗਰ ਉਹ ਮਿਲ ਜਾਣ ਤੇ ਰਾਬਤਾ ਕਰਨ ਨੂੰ, ਗੱਲ ਕਰਨ ਨੂੰ? ਕਦੋਂ ਦਿਲ ਕਰਦਾ? ਨਹੀਂ ਕਰਦਾ? ਹੂੰ। ਜਦੋਂ ਆਈ ਨਹੀਂ ਸਾਡੇ ਨਾਲ, ਅਸਾਂ ਆਖਿਆ ਵੀ ਚਲੋ ਤੁਸੀਂ, ਨਹੀਂ ਆਏ ਤੇ ਚਲੋ ਠੀਕ ਹੈ। ਚਲੋ ਉਸ ਵੇਲੇ ਤੇ ਨਹੀਂ ਆਏ ਉਹ ਸਾਡੇ ਕੋਲੋਂ ਆ ਕੇ ਕੋਟਲੇ ਮੁੜ ਗਏ ਸੀ। ਅੱਛਾ। ਹਾਂ,
ਸਰਦਾਰ ਨਾਲ ਹੀ ਜੁੜ ਕੇ ਤੇ ਆਖਣ ਲੱਗੇ ਤਾਂ ਅੱਛੀ ਰਹਿਣਾ। ਅਗਰ ਉਹ ਸਰਦਾਰ ਦੇ ਬੱਚੇ ਤੁਹਾਡੇ ਨਾਲ ਰਾਬਤਾ ਕਰਨਾ ਚਾਹਣ, ਤੁਹਾਡੇ ਨਾਲ ਗੱਲ ਕਰਨਾ ਚਾਹਣ, ਨਾ ਸਾਨੂੰ ਉਹਨਾਂ ਬੱਚਿਆਂ ਦਾ ਕੀ ਪਤਾ, ਅਸੀਂ ਨਿੱਕੇ ਨਿੱਕੇ ਤਾਂ ਥੇ, ਬੱਚੇ ਦੇ ਸਾਰੇ ਕੰਮ ਗੱਲ ਕਰ ਸਕਦੇ ਨੇ ਜੇ ਵੱਡਾ ਹੋਵੇ। ਨਹੀਂ ਬੱਚੇ ਉਹਨਾਂ ਨੂੰ ਆਪਣੇ ਵਾਲਦ ਦੱਸਿਆ ਹੀ ਆਹੋ ਹੋਣਾ ਤੇ ਕਿ ਬੱਚਿਆਂ ਨੂੰ ਉਹਨਾਂ ਨੂੰ ਕੀ ਪਤਾ ਸਾਡਾ ਵੀ ਕੌਣ ਹੈ ਕੌਣ ਨਹੀਂ। ਉਹੀ ਤੁਹਾਡੇ ਰਿਸ਼ਤੇਦਾਰਾਂ ਨਾਲ ਗੱਲ ਕਰਵਾ ਦਈਏ ਕਿਸੇ ਦਿਨ, ਤੁਹਾਡੇ ਜਿਹੜੇ ਨਾਨਕੇ ਸੀ ਜਾਂ ਮਾਮਿਆਂ ਨਾਲ ਗੱਲ ਕਰਾ ਦੋ, ਕਰ ਲੋਗੇ ਨਾ ਗੱਲ? ਕਰ ਲਾਂਗੇ, ਕਰਨ ਸਾਨੂੰ ਕੀ ਗੱਲ ਨਹੀਂ ਹੋਣੀ। ਫਿਰ ਉਹਨਾਂ ਨੂੰ ਪੁੱਛ ਲੈਣਾ ਨਾ ਕਿਉਂ ਤੁਸੀਂ ਵਾਪਸ ਗਏ ਸੀ। ਆਹੋ ਤੇ ਇੱਥੇ ਤੁਹਾਡੇ ਸਾਹਮਣੇ ਹੋ ਜੂਗੀ ਨਾ। ਠੀਕ ਹੋ ਗਿਆ ਬਜ਼ੁਰਗੋ। ਹੁਣ ਪਿੰਡ ਯਾਦ ਆਇਆ ਕਦੀ ਆਪਣਾ? ਹੁਣ ਕੀ ਯਾਦ ਕਰਨਾ ਹੈ ਜਦੋਂ ਇੰਨਾ ਚਿਰ ਹੋ ਗਿਆ, ਹੁਣ 60-70 ਸਾਲ ਦੇ ਇੱਥੇ ਹੋ ਚਲੇ ਆਇਆ ਨੂੰ, ਕਿ ਹੁਣ ਪਿੰਡ ਕੀ ਕਰਨਾ ਜਾ ਕੇ। ਅੱਛਾ, ਪਿੰਡ ਨਹੀਂ ਯਾਦ ਆਉਂਦਾ? ਨਾ ਕੋਈ ਯਾਦ ਨਹੀਂ। ਸਹੀ ਹੋ ਗਿਆ ਜੀ। ਪਹਿਲਾ ਬਾਬਾ ਜਿਹੜਾ ਪਿੰਡ ਉਹੀ ਯਾਦ ਹੁੰਦਾ ਜਿੱਥੇ ਰਹੀਏ, ਤੇ ਰਹੇ ਤੇ ਹੈ ਸੀ ਨਾ ਤੁਸੀਂ ਉੱਥੇ। ਹਾਂ ਤੇ ਹੁਣ ਵੱਡਿਆਂ ਦੇ ਯਾਦ ਆਉਂਦਾ ਸੀ, ਵੱਡੇ ਹੁਣ ਮਰ ਮੁੜ ਗਏ ਨੇ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।